ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਵਾ, ਇੱਥੇ ਰਹਿਣ ਦਾ ਵੀ ਬਹੁਤ ਵਧੀਆ ਵਾ। ਸਾਨੂੰ ਮਤਲਬ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਅਸੀਂ ਪਾਕਿਸਤਾਨ ਦੇ ਵਿੱਚ ਆਏ ਹਾਂ ਜੀ। ਸਾਨੂੰ ਇਹ ਹੋ ਰਿਹਾ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਫਿਰ ਰਹੇ ਹਾਂ ਜੀ। ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਸਾਨੂੰ ਲੱਗਣ ਡਈ ਜਿੱਦਾਂ ਅਸੀਂ ਉੱਥੋਂ ਚੱਲੇ ਹਾਂ। ਕੋਈ ਸਾਨੂੰ ਮੁਸ਼ਕਲ ਨਹੀਂ ਆਈ ਜਾਂ ਕਿਸੇ ਨੂੰ ਮਤਲਬ ਦੱਸਣ ਦੀ ਪੁੱਛਣ ਦੀ, ਜੋ ਵੀ ਸਾਰਾ ਹੀ ਜਿੱਦਾਂ ਵੀ ਸਰਕਾਰ ਨੇ ਕੀਤਾ, ਜੋ ਵੀ ਕੀਤਾ ਇੱਧਰ ਦੇ ਬਹੁਤ ਵਧੀਆ ਪ੍ਰਬੰਧ ਕੀਤਾ। ਉੱਥੋਂ ਸਾਨੂੰ ਲਿਆਉਣ 'ਚ, ਇੱਥੇ ਖਾਣ ਪੀਣ 'ਚ, ਰਹਿਣ 'ਚ, ਬਾਕੀ ਦਰਸ਼ਨ ਕਰਨ 'ਚ ਬਹੁਤ ਵਧੀਆ ਕੀਤਾ। ਜਿਵੇਂ ਹੁਣ ਅਸੀਂ ਆ ਨੌਜਵਾਨ ਪੀੜ੍ਹੀ ਹੈ ਨਾ, ਵੀ ਆਣ ਕੇ ਦੱਸਾਂਗੇ ਉਹਨਾਂ ਨੂੰ ਜਾ ਕੇ ਵੀ ਕਿੱਦਾਂ ਦਾ ਇੱਥੇ ਰਹਿਣ ਸਹਿਣਾ ਵਧੀਆ ਵਾ, ਕੋਈ ਪ੍ਰੋਬਲਮ ਨਹੀਂ ਆਈ। ਜਿਵੇਂ ਕਹਿ ਦਿੰਦਾ ਵੀ ਅਗਲੀ ਕੰਟਰੀ 'ਚ ਵੀਜ਼ਾ ਨਹੀਂ ਲੱਗਦਾ, ਉਹ ਇੱਦਾਂ ਦਾ ਕੁਝ ਨਹੀਂ ਹੈਗਾ। ਹਾਂਜੀ, ਬਹੁਤ ਮਾਣ ਸਤਿਕਾਰ ਕਰਦੇ ਆ, ਸਾਨੂੰ ਆਵਾਜ਼ਾਂ ਮਾਰਦੇ, ਕੋਈ ਚੀਜ਼ ਦੀ ਲੋੜ ਹੈ ਉਸੇ ਵੇਲੇ ਪੁੱਛਦੇ ਆ। ਬਾਈ ਚਾਂਸ ਅਸੀਂ ਕਈ ਵਾਰ ਵੈਸੇ ਆਪਣੀ ਚੀਜ਼ ਕਈ ਵਾਰ ਇੱਧਰ ਉੱਧਰ ਰੱਖ ਚੁੱਕਦੇ ਆ ਤੇ ਉਹ ਵੇਖਦੇ ਆ, ਉਹ ਸਾਨੂੰ ਪੁੱਛਣ ਆਉਂਦੇ ਕਿ ਸਾਹਿਬ ਜੀ ਤੁਹਾਡਾ ਕੋਈ ਚੀਜ਼ ਗਵਾਚੀ ਆ, ਅਸੀਂ ਤੁਹਾਡੀ ਮਦਦ ਕਰੀਏ। ਬਹੁਤ ਸੰਯੋਗ ਦੇਣ ਦੀ ਸੰਗਤ, ਜੋ ਵੀ ਸਿਕਿਉਰਿਟੀ ਵਾਲੇ ਮੈਂ ਵੀਰਾਂ ਦਾ ਧੰਨਵਾਦ ਕਰਦਾ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਸਾਨੂੰ ਸਾਰੇ ਚੈਨਲਾਂ 'ਤੇ ਵਿਖਾ ਰਹੇ ਜੀ। अस्सलाम वालेकुम, सत श्री अकाल, प्रणाम दोस्तों। मैं नासर किसाना और तुसी देख रहे हो पंजाबी चैनल एक पिंड पंजाब दा। ਵੱਖ-ਵੱਖ ਮੁਲਕਾਂ ਤੋਂ ਸਾਡੇ ਨਨਕਾਣਾ ਸਾਹਿਬ ਦੀ ਧਰਤੀ ਤੇ ਸਾਡੇ ਸਿੱਖ ਭੈਣ ਭਰਾ ਜਿਹੜੇ ਉਹ ਆਏ ਹੋਏ ਆ, ਔਰ ਪਾਕਿਸਤਾਨ ਦੇ ਵਿੱਚੋਂ ਸਿੰਧ ਤੋਂ ਹਿੰਦੂ ਭਾਈਚਾਰੇ ਦੇ ਲੋਕ ਵੀ ਬਹੁਤ ਜ਼ਿਆਦਾ ਇੱਥੇ ਆਏ ਹੋਏ ਆ। ਤੇ ਇਹ 556ਵਾਂ ਗੁਰਪੁਰਬ ਹੈ ਜਿੱਥੇ ਇਹ ਆਏ ਆ, ਤੇ ਇਹਨਾਂ ਕੋਲ ਆਪਾਂ ਪੁੱਛਦੇ ਹਾਂ ਕਿ ਕਿਹੜੇ ਇਲਾਕੇ ਤੋਂ ਆਏ ਆ ਤੇ ਇਹਨਾਂ ਨੂੰ ਇੱਥੇ ਆ ਕੇ ਕਿਹੋ ਜਿਹਾ ਲੱਗਾ, ਔਰ ਕਿਆ ਇਸ ਤੋਂ ਪਹਿਲੇ ਵੀ ਇਹ ਪਾਕਿਸਤਾਨ ਦਾ ਵਿਜ਼ਿਟ ਕਰ ਚੁੱਕੇ ਜੀ। ਪਹਿਲੇ ਤਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ। ਅੱਛਾ ਜੀ। ਮੈਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਆਇਆ ਹਾਂ ਜੀ। ਅੰਮ੍ਰਿਤਸਰ ਇਲਾਕਾ ਮੇਰਾ ਪਿੰਡ ਆ, ਮੇਰਾ ਲਾਗੇ ਜੱਬੋਵਾਲ ਜੀ। ਅੱਛਾ। ਹਾਂਜੀ, ਉੱਥੋਂ ਆਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਅਤੇ ਮਾਂ ਵਾਕਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਅਸੀਂ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਹਾਂ। ਬਹੁਤ ਬਹੁਤ ਧੰਨਵਾਦ ਆ ਸਰਕਾਰਾਂ ਦਾ, ਜਿਨ੍ਹਾਂ ਨੇ ਆਪੋ ਵਿੱਚ ਮਿਲਾਪ ਕਰਕੇ ਸਿੱਖ ਸੰਗਤਾਂ ਨੂੰ ਮਤਲਬ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਆ। ਬੜਾ ਪਿਆਰ ਅਤੇ ਬੜਾ ਮੁਹੱਬਤ ਇੱਥੋਂ ਮਿਲੀ ਆ, ਇੱਥੋਂ ਦੀ ਸੰਗਤ ਤੋਂ ਸਾਨੂੰ ਬਹੁਤ ਹੀ ਸਤਿਕਾਰ, ਬਹੁਤ ਮਾਣ ਇੱਜ਼ਤ ਦਿੱਤਾ ਇਹਨਾਂ ਨੇ। ਬੜੀ ਖੁਸ਼ੀ ਹੋਈ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਨਮ ਸਥਾਨ ਦੇ ਦਰਸ਼ਨ ਕਰਕੇ, ਬਹੁਤ ਮਨ ਨੂੰ ਸਕੂਨ ਮਿਲਿਆ, ਬੜਾ ਆਨੰਦ ਮਿਲਿਆ ਇਹ ਸਾਨੂੰ ਇੱਥੇ ਆਣ ਕੇ। ਇਹੋ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸੇ ਤਰ੍ਹਾਂ ਦੋਨਾਂ ਮੁਲਕਾਂ ਦੇ ਵਿੱਚ ਪਿਆਰ ਬਣਾਈ ਰੱਖੇ, ਇਸੇ ਤਰ੍ਹਾਂ ਪ੍ਰੇਮ ਤੇ ਪਿਆਰ, ਭਾਈਚਾਰਾ, ਮੁਹੱਬਤ ਇਸੇ ਤਰ੍ਹਾਂ ਚੱਲਦੀ ਰਹੇ ਦੋਨਾਂ ਮੁਲਕਾਂ ਦੇ ਵਿੱਚ। ਬਹੁਤ ਹੀ ਸਾਨੂੰ ਬਹੁਤ ਜ਼ਿਆਦਾ ਆਨੰਦ ਆਇਆ, ਸੀ ਬਿਆਨ ਨਹੀਂ ਕਰ ਸਕਦੇ, ਲਫ਼ਜ਼ ਨਹੀਂ ਹੈਗੇ ਸਾਡੇ ਕੋਲ, ਜਿੰਨਾ ਇੱਥੇ ਆਣ ਕੇ ਸਾਨੂੰ ਸਕੂਨ ਮਿਲਿਆ, ਜਿੰਨਾ ਆਨੰਦ ਮਿਲਿਆ ਜੀ। ਤੁਸੀਂ ਪਹਿਲੀ ਦਫਾ ਆਏ ਹੋ? ਮੈਂ ਪਹਿਲੀ ਦਫਾ ਆਇਆ ਜੀ ਇੱਥੇ। ਡਰ ਖੌਫ ਤਾਂ ਬਹੁਤ ਪਾਇਆ ਹੋਣਾ ਵੀ ਵੀਜ਼ਾ ਨਹੀਂ ਲੱਗਣਾ ਕਿਸੇ ਹੋਰ ਨੂੰ। ਇਹ ਤਾਂ ਹੈ ਜੀ, ਪਹਿਲਾਂ ਤਾਂ ਜਦੋਂ ਵੀਜ਼ਾ ਲੱਗਣ ਤੋਂ ਪਹਿਲਾਂ ਹੈਗਾ ਸੀ ਵੀ ਸ਼ਾਇਦ ਲੱਗੇ ਜਾਂ ਨਾ ਲੱਗੇ, ਪਤਾ ਨਹੀਂ, ਜਾਂ ਇੱਦਾਂ ਜਾਇਆ ਜਾਵੇ ਜਾਂ ਨਾ ਜਾਇਆ ਜਾਵੇ। ਪਰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ, ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਸਾਡੇ ਵੀਜ਼ੇ ਲੱਗੇ, ਅਸੀਂ ਆਏ ਹਾਂ। ਪਰ ਇੱਥੇ ਆਣ ਕੇ ਇੰਨਾ ਪ੍ਰੇਮ, ਪਿਆਰ, ਮੁਹੱਬਤ ਵੇਖ ਕੇ ਬੜਾ ਆਨੰਦ ਮਿਲਿਆ ਜੀ। ਬਹੁਤ ਜ਼ਿਆਦਾ ਮਤਲਬ ਇੱਜ਼ਤ, ਬੜਾ ਸਤਿਕਾਰ ਸੰਗਤ ਨੂੰ ਇੱਥੋਂ ਦੀ ਸੰਗਤ ਨੇ ਦਿੱਤਾ ਜੀ। ਬਹੁਤ ਹੀ ਮਨ ਨੂੰ ਸਕੂਨ ਮਿਲਿਆ ਇੱਥੇ ਆਣ ਕੇ। ਬੜਾ ਸੋਹਣਾ ਟਰੈਕ ਤੇ ਚੱਲ ਪਏ ਸੀ ਕੁਝ ਸਾਲਾਂ ਤੋਂ ਪਾਕਿਸਤਾਨ ਦਾ, ਲਹਿੰਦੇ ਚੜ੍ਹਦੇ ਪੰਜਾਬ ਨਾਲ ਪਿਆਰ ਮੁਹੱਬਤ ਜਿਹੜਾ ਇੱਕ ਮਿਸਾਲੀ ਬਣ ਚੁੱਕਿਆ ਸੀ, ਨਜ਼ਰ ਲੱਗ ਗਈ। ਕੀ ਕਹੋਗੇ ਇਹਦੇ ਬਾਰੇ? ਬਸ ਇਹੀ ਅਰਦਾਸ ਹੀ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਵੀ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ, ਇਹ ਜਿਹੜੀਆਂ ਨਜ਼ਰਾਂ ਲੱਗੀਆਂ ਇਹਨੂੰ ਇਹ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਹਟਾ ਸਕਦੇ ਆ ਜੀ। ਇਸੇ ਤਰ੍ਹਾਂ ਅਸੀਂ ਤਾਂ ਇਹ ਕਹਾਂਗੇ ਵੀ ਇਸੇ ਤਰ੍ਹਾਂ ਬਸ ਪ੍ਰੇਮ ਪਿਆਰ ਦੋਨਾਂ ਦੇਸ਼ਾਂ ਦੇ ਵਿੱਚ ਬਣਿਆ ਰਹੇ, ਇੱਦਾਂ ਹੀ ਬਸ ਰਲ ਮਿਲ ਕੇ ਭਾਈਚਾਰਾ ਸਾਂਝ ਚੱਲਦੀ ਰਹੇ, ਤੇ ਇਸੇ ਤਰ੍ਹਾਂ ਅਸੀਂ ਆਉਂਦੇ ਰਹੀਏ, ਇਹ ਜਾਂਦੇ ਰਹਿਣ, ਇਸੇ ਤਰ੍ਹਾਂ ਚੱਲਦਾ ਰਹੇ ਜੀ। ਹੁਣ ਤੁਸੀਂ ਜਾਓਗੇ ਇੱਥੋਂ ਪਾਕਿਸਤਾਨ ਚੋਂ, ਹਲੇ ਤੁਹਾਨੂੰ ਦੂਸਰਾ ਦਿਨ ਹੈ ਇੱਥੇ, ਤੇ 8 ਦਿਨ ਤੁਸੀਂ ਹੋਰ ਰਹਿਣਾ ਆ। ਉਹਦੇ ਵਿੱਚ ਵੀ ਤੁਹਾਡੇ ਮਜ਼ੀਦ ਤਜਰਬਾਤ ਹੋਣੇ ਆ, ਮੁਹੱਬਤ ਮਿਲਣੀ ਆ ਲਹਿੰਦੇ ਪੰਜਾਬ ਵੱਲੋਂ। ਤੁਸੀਂ ਅੱਗੇ ਜਾ ਕੇ ਲੋਕਾਂ ਨੂੰ ਕੀ ਦੱਸੋਗੇ? ਬਸ ਇਹੀ ਕਹਾਂਗੇ ਜੀ, ਬਹੁਤ ਵਧੀਆ, ਬੜਾ ਮਤਲਬ ਬਹੁਤ ਜ਼ਿਆਦਾ ਸਕੂਨ ਆ ਉੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਧਰਤੀ ਤੇ। ਇੱਥੋਂ ਦੇ ਭਾਈਚਾਰਾ ਸਾਂਝ, ਬਹੁਤ ਪ੍ਰੇਮ ਪਿਆਰ, ਬੜਾ ਮਾਣ ਸਤਿਕਾਰ, ਬਹੁਤ ਇੱਜ਼ਤ ਦਿੰਦੇ ਨੇ। ਬਸ ਬਹੁਤ ਵਧੀਆ ਹੀ ਕਹਾਂਗੇ ਅਸੀਂ ਜਾ ਕੇ ਜੀ। ਪਾਕਿਸਤਾਨ ਗੌਰਮੈਂਟ ਵੱਲੋਂ ਕੀਤੇ ਗਏ ਇੰਤਜ਼ਾਮਾਤ ਜਿਹੜੇ, ਬਾਕੀ ਸਾਰੀਆਂ ਚੀਜ਼ਾਂ ਸਿਕਿਉਰਿਟੀ ਦੇ ਹਵਾਲੇ ਨਾਲ ਕਰ ਲਈਏ, ਤੁਹਾਡੇ ਸਫ਼ਰ ਦੇ ਹਵਾਲੇ ਨਾਲ ਕਰ ਲਈਏ, ਖਾਣ ਪੀਣ ਦੇ ਹਵਾਲੇ ਨਾਲ ਕਰ ਲਈਏ, ਰਹਿਣ ਦੇ ਹਵਾਲੇ ਨਾਲ ਕਰ ਲਈਏ, ਉਹਦੇ ਬਾਰੇ ਕੀ ਕਹਿਣਾ? ਮੈਂ ਕਿਹਾ ਜੀ ਬਹੁਤ ਹੀ ਵਧੀਆ ਵਾ ਜੀ। ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਵਾ, ਇੱਥੇ ਰਹਿਣ ਦਾ ਵੀ ਬਹੁਤ ਵਧੀਆ ਵਾ। ਸਾਨੂੰ ਮਤਲਬ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਅਸੀਂ ਪਾਕਿਸਤਾਨ ਦੇ ਵਿੱਚ ਆਏ ਹਾਂ ਜੀ। ਸਾਨੂੰ ਇਹ ਹੋ ਰਿਹਾ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਫਿਰ ਰਹੇ ਹਾਂ ਜੀ। ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਸਾਨੂੰ ਲੱਗਣ ਡਈ ਜਿੱਦਾਂ ਅਸੀਂ ਉੱਥੋਂ ਚੱਲੇ ਹਾਂ। ਕੋਈ ਸਾਨੂੰ ਮੁਸ਼ਕਲ ਨਹੀਂ ਆਈ ਜਾਂ ਕਿਸੇ ਨੂੰ ਮਤਲਬ ਦੱਸਣ ਦੀ ਪੁੱਛਣ ਦੀ, ਜੋ ਵੀ ਸਾਰਾ ਹੀ
ਜਿੱਦਾਂ ਵੀ ਸਰਕਾਰ ਨੇ ਕੀਤਾ, ਜੋ ਵੀ ਕੀਤਾ ਇੱਧਰ ਦੀ ਹਕੂਮਤ ਨੇ ਬਹੁਤ ਵਧੀਆ ਪ੍ਰਬੰਧ ਕੀਤਾ। ਉੱਥੋਂ ਸਾਨੂੰ ਲਿਆਉਣ 'ਚ, ਇੱਥੇ ਖਾਣ ਪੀਣ 'ਚ, ਰਹਿਣ 'ਚ, ਬਾਕੀ ਦਰਸ਼ਨ ਕਰਨ 'ਚ ਬਹੁਤ ਵਧੀਆ ਕੀਤਾ ਜੀ, ਬਹੁਤ ਵਧੀਆ। ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਮੈਨੂੰ ਤੁਹਾਨੂੰ ਦੇਖ ਕੇ ਖੁਸ਼ ਹੋਇਆ ਮੈਂ ਕਿ ਚਲੋ ਯੂਥ ਜਿਹੜੀ ਹੈ ਨਾ ਉਹ ਪਾਕਿਸਤਾਨ ਆਉਣ ਲੱਗੀ, ਕਿਉਂਕਿ ਸਿਆਣਾ ਬਜ਼ੁਰਗ ਜਿਹੜਾ ਉਹ ਆਂਦਾ ਤਾਂ ਹੈ ਆ। ਇੱਕ ਬੜਾ ਤੁਹਾਡਾ ਅਕੀਦਾ ਆ, ਮਜ਼ਹਬੀ ਅਕੀਦਾ ਕਹਿ ਲਓ, ਅਕੀਦਤ ਰੱਖਦੇ ਤੁਸੀਂ ਇੱਥੇ ਆਉਣ ਦੇ ਇਸ ਧਰਤੀ ਤੇ, ਲੇਕਿਨ ਜਿਹੜਾ ਸਿਆਣਾ ਬੰਦਾ ਇੱਥੋਂ ਜਾ ਕੇ ਕੋਈ ਐਡਾ ਉਹਦਾ ਪ੍ਰਚਾਰ ਨਹੀਂ ਕਰ ਸਕਦਾ, ਆਪਣੇ 4 ਬੰਦਿਆਂ 'ਚ ਬਹਿ ਕੇ ਤੇ ਗੱਲ ਕਰ ਸਕਦਾ, ਲੇਕਿਨ ਉਹਦੀ ਲੱਗੀ ਹੋਈ ਪੋਸਟ ਹਜ਼ਾਰਾਂ ਲੋਕਾਂ ਤੱਕ ਨਹੀਂ ਜਾ ਸਕਦੀ ਕਿਉਂਕਿ ਉਹ ਸੋਸ਼ਲ ਮੀਡੀਆ ਨਹੀਂ ਇਸਤੇਮਾਲ ਕਰਦਾ। ਤੇ ਇਹ ਸਾਡੇ ਜਿਹੜੇ ਨੌਜਵਾਨ ਮੁੰਡੇ ਇਹਨਾਂ ਦਾ ਇਹ ਹਰ ਤਰ੍ਹਾਂ ਦਾ ਪਲੇਟਫਾਰਮ ਯੂਜ਼ ਕਰਦੇ ਔਰ ਆਪਣੀ ਹਰ ਐਕਟੀਵਿਟੀ ਨੂੰ ਜਿਹੜਾ ਉਹਦੇ ਤੇ ਅਪਲੋਡ ਕਰਨਗੇ, ਉਹਦੇ ਨਾਲ ਮੈਂ ਸਮਝਦਾ ਕਿ ਬਹੁਤ ਸਾਰੀਆਂ ਕੜਤਣਾ, ਬਹੁਤ ਸਾਰੇ ਵਹਿਮ ਉਹ ਨਿਕਲ ਜਾਂਦੇ। ਤੁਸੀਂ ਕੀ ਇਸ ਬਾਰੇ ਕਹੋਗੇ? ਹਾਂਜੀ ਜੀ, ਜਿਵੇਂ ਹੁਣ ਅਸੀਂ ਆ ਨੌਜਵਾਨ ਪੀੜ੍ਹੀ ਹਨਾ, ਇਹ ਆਣ ਕੇ ਦੱਸਾਂਗੇ ਉਹਨਾਂ ਨੂੰ ਜਾ ਕੇ ਵੀ ਕਿੱਦਾਂ ਦਾ ਇੱਥੇ ਰਹਿਣ ਸਹਿਣਾ ਵਧੀਆ ਵਾ, ਕੋਈ ਪ੍ਰੋਬਲਮ ਨਹੀਂ ਆਈ। ਜਿਵੇਂ ਕਹਿ ਦਿੰਦਾ ਵੀ ਅਗਲੀ ਕੰਟਰੀ 'ਚ ਵੀਜ਼ਾ ਨਹੀਂ ਲੱਗਦਾ, ਉਹ ਇਦਾਂ ਦਾ ਕੁਝ ਨਹੀਂ ਹੈਗਾ, ਸਾਰੇ ਕਿਤੇ ਵੀਜ਼ੇ ਲੱਗਦੇ। ਨਾਮ ਕੀ ਆਪਣਾ? ਦਵਿੰਦਰਪਾਲ ਸਿੰਘ ਜੀ। ਤੁਸੀਂ ਵੀ ਇੱਥੋਂ ਅੰਮ੍ਰਿਤਸਰ ਚ? ਹਾਂਜੀ, ਅੰਮ੍ਰਿਤਸਰ ਤੋਂ ਆਇਆ ਜੀ। ਕਿਹੜਾ ਪਿੰਡ ਆਪਣਾ? ਹਰੀ ਕੇ ਪੱਤਨ ਜੀ। ਆਪਣੇ ਬਜ਼ੁਰਗ ਇੱਥੋਂ ਗਏ ਜਾਂ ਉੱਥੋਂ ਦੇ ਰਹਿਣ ਵਾਲੇ? ਨਹੀਂ, ਉੱਥੋਂ ਦੇ ਰਹਿਣ ਵਾਲੇ ਨੇ। ਉੱਥੋਂ ਦੇ ਗਏ। ਹਾਂਜੀ। ਅੱਛਾ, ਤੁਸੀਂ ਮੈਂ ਅਕਸਰ ਦੇਖਿਆ ਕੋਈ 70 ਸਾਲ ਦਾ ਹੋ ਕੇ ਆ ਰਿਹਾ, ਕੋਈ 65 ਸਾਲ ਦਾ, ਯਾਨੀ ਸਿਆਣੇ ਹੀ, ਤੇ ਤੁਹਾਨੂੰ ਆਪਣੇ ਆਪ ਹੀ ਸ਼ੌਕ ਪਿਆ ਸੀ ਜਾਂ ਘਰਦਿਆਂ ਨੇ ਕਿਹਾ ਸੀ ਵੀ ਜਾਵੇ? ਮੈਂ ਆਪਣੇ ਆਪ ਆਇਆ ਜੀ ਦਰਸ਼ਨਾਂ ਵਾਸਤੇ ਗੁਰੂ। ਰੋਕਿਆ ਨਹੀਂ, ਡਰਾਇਆ ਨਹੀਂ ਕਿਸੇ ਨੇ? ਨਹੀਂ ਨਹੀਂ, ਕਿਸੇ ਨੇ ਨਹੀਂ ਡਰਾਇਆ ਜੀ। ਆਪਣਾ ਕੀ ਨਾਂ ਜੀ? ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ। ਅੱਛਾ ਜੀ। ਹਾਂਜੀ, ਪਿੰਡ ਮੇਰਾ ਭਗਵਾਨਪੁਰ ਹੈ, ਭਿੱਖੀ ਪਿੰਡ ਲਾਗੇ, ਅੰਮ੍ਰਿਤਸਰ ਜ਼ਿਲ੍ਹਾ। ਹਾਂਜੀ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਮਹਿਸੂਸ ਕਰਦਾ ਹਾਂ ਕਿ ਪਤਾ ਨਹੀਂ ਕਿਸ ਤਰ੍ਹਾਂ, ਪਰ ਮੈਂ ਜਦੋਂ ਐਂਟਰ ਹੋਇਆ ਮੈਨੂੰ ਬਹੁਤ ਚੰਗਾ ਲੱਗਾ। ਪੁਰਾਣੇ ਸਾਡੇ ਦਾਦਾ ਵਗੈਰਾ ਦੱਸਦੇ ਰਹੇ, ਅਸੀਂ ਅਟਾਰੀ ਤੋਂ ਹਾਂ, ਪਾਕਿਸਤਾਨ ਦੇ ਵਿੱਚੋਂ। ਸਾਨੂੰ ਸੁਣਨ 'ਚ ਜਿੱਦਾਂ ਬਹੁਤ ਪਾਪਾ ਹੁਣੀ ਵੀ ਦੱਸਦੇ ਹੁੰਦੇ ਸੀ ਸਾਰੇ ਜਣੇ ਵੀ ਆਪਣਾ ਉੱਥੇ ਅਟਾਰੀ ਵੱਜਦੇ ਨੇ, ਅਟਾਰੀ ਵਾਲੇ ਵੱਜਦੇ ਨੇ ਹਾਂ ਪਾਕਿਸਤਾਨ 'ਚ। ਬਹੁਤ ਚੰਗਾ ਲੱਗਾ। ਪਰ ਮੈਂ ਆਇਆ ਪਹਿਲੀ ਵਾਰ, ਮੇਰਾ ਇੱਕ ਸ਼ੌਂਕ ਸੀ ਕਿ ਮੈਂ ਜਾਵਾਂ। ਪਿਛਲੇ ਸਾਲ ਮੈਂ ਅਪਲਾਈ ਕੀਤਾ ਸੀ ਪਰ ਮੇਰਾ ਵੀਜ਼ਾ ਨਹੀਂ ਆਇਆ ਸੀ। ਐਰਕੀ ਵੀ ਆਇਆ ਸੀ ਤੇ ਮੇਰੇ ਮਨ ਦੇ ਵਿੱਚ ਇਹ ਡਰ ਸੀ ਕਿ ਮੇਰਾ ਆਇਆ ਕਿ ਨਹੀਂ ਆਇਆ। ਮਗਰ ਮੈਨੂੰ ਇੱਕ ਦਿਨ ਪਹਿਲਾਂ, ਹਾਂਜੀ ਇੱਕ ਦਿਨ ਪਹਿਲਾਂ ਪਤਾ ਜਦੋਂ ਲੱਗਾ, ਮੈਂ ਇੰਨੀ ਮੈਨੂੰ ਖੁਸ਼ੀ ਹੋਈ ਮੈਂ ਦੱਸ ਨਹੀਂ ਸਕਦਾ। ਪਰ ਮੈਨੂੰ ਇੱਧਰ ਆ ਕੇ ਬਹੁਤ ਆਪਣਾ ਮਹਿਸੂਸ ਹੋਇਆ, ਆਪਣਾਪਣ ਬਹੁਤ ਵੀ ਚੰਗਾ ਲੱਗਾ। ਸਰਕਾਰ ਵੱਲੋਂ ਵੀ, ਬਾਕੀ ਗੁਰੂ ਨਾਨਕ ਸਾਹਿਬ ਦੀ ਮਿਹਰ ਦੀ ਕਿਰਪਾ ਦੀ ਹੋਈ ਆਪਾਂ ਇੱਥੇ ਆ ਗਏ। ਬਹੁਤ ਮੈਨੂੰ ਚੰਗਾ ਲੱਗਾ। ਆਪਣਾ ਪੁਰਾਤਨ ਜਿਹੜਾ ਮੈਨੂੰ ਇੱਥੇ ਬਹੁਤ ਵੇਖਣ ਨੂੰ ਮਿਲਿਆ, ਜਿਹੜਾ ਕਿ ਸਾਡੇ ਚੜ੍ਹਦੇ ਪੰਜਾਬ 'ਚ ਕੁਛ ਘਟ ਗਿਆ, ਇੱਥੇ ਬਹੁਤ ਮਿਲਾਪ ਬਹੁਤ ਜ਼ਿਆਦਾ ਆਪਣੇ ਲੈਂਦੇ ਪੰਜਾਬ 'ਚ। ਬਹੁਤ ਚੰਗਾ ਲੱਗਾ ਜੀ। ਪਾਕਿਸਤਾਨ ਜਿਹੜੇ ਮੌਜੂਦਾ ਗੁਰਦੁਆਰੇ ਇਹਨਾਂ ਦੀ ਦੇਖਭਾਲ, ਇਹਨਾਂ ਦੇ ਵਿੱਚ ਦਿੱਤੀਆਂ ਗਈਆਂ ਸਹੂਲਤਾਂ, ਉਹਦੇ ਬਾਰੇ ਤੁਸੀਂ ਕੀ ਕਹਿਣਗੇ? ਸਹੂਲਤਾਂ ਜੇ ਵੇਖਿਆ ਜਾਵੇ ਤੇ ਜੈਸੇ ਜਿੱਦਾਂ ਉੱਥੇ ਸੋਚਦੇ ਹਾਂ ਕਿ ਪਤਾ ਨਹੀਂ ਉੱਥੇ ਕੀ ਕਮਰਾ ਮਿਲਣਾ ਕਿ ਨਹੀਂ ਮਿਲਣਾ, ਵੀ ਪ੍ਰਸ਼ਾਦਾ ਪਾਣੀ ਦਾ ਕੋਈ ਇੰਤਜ਼ਾਮ ਹੈ ਕਿ ਨਹੀਂ, ਪਰ ਜੇ ਗਵਰਨਮੈਂਟ ਦੀ ਪਾਕਿਸਤਾਨ ਦੀ ਲਾਈਏ ਬਹੁਤ ਵਧੀਆ ਸੁਵਿਧਾ ਮਿਲੀ, ਸੌਣ ਨੂੰ ਵੀ, ਰਹਿਣ ਨੂੰ ਵੀ। ਕੋਈ ਸਾਨੂੰ ਪਰੇਸ਼ਾਨੀ, ਕੋਈ ਦਿੱਕਤ ਨਹੀਂ ਆਈ ਜੋ ਅਸੀਂ ਸੋਚਦੇ ਹਾਂ ਕਿ ਸਾਨੂੰ ਪਰੇਸ਼ਾਨੀ ਆ ਸਕਦੀ, ਪਰ ਨਹੀਂ, ਬਹੁਤ ਵਧੀਆ। ਸਰਕਾਰ ਨੂੰ ਅਸੀਂ ਧੰਨਵਾਦ ਕਹਿੰਦੇ। ਸਾਡੇ ਜੀ ਜਿਹੜੇ ਆ ਸਿਕਿਉਰਿਟੀ ਨਾਲ ਜੁੜੇ ਹੋਏ ਆ, ਇਹ ਤੁਹਾਨੂੰ ਪਿਆਰ ਮੁਹੱਬਤ ਨਾਲ ਹੀ ਟ੍ਰੀਟ ਕਰਦੇ ਆ? ਹਾਂਜੀ ਹਾਂਜੀ, ਬਹੁਤ ਮਾਣ ਨਾਲ ਸਤਿਕਾਰ ਕਰਦੇ ਆ, ਸਾਨੂੰ ਆਵਾਜ਼ਾਂ ਮਾਰਦੇ, ਕੋਈ ਚੀਜ਼ ਦੀ ਲੋੜ ਹੈ ਉਸੇ ਵੇਲੇ ਪੁੱਛਦੇ ਆ। ਬਾਈ ਚਾਂਸ ਅਸੀਂ ਕਈ ਵਾਰ ਵੈਸੇ ਆਪਣੀ ਚੀਜ਼ ਕਈ ਵਾਰ ਇੱਧਰ ਉੱਧਰ ਰੱਖ ਚੁੱਕਦੇ ਆ ਤੇ ਉਹ ਵੇਖਦੇ ਆ, ਉਹ ਸਾਨੂੰ ਪੁੱਛਣ ਆਉਂਦੇ ਕਿ ਸਾਹਿਬ ਜੀ ਤੁਹਾਡਾ ਕੋਈ ਚੀਜ਼ ਗਵਾਚੀ ਆ, ਅਸੀਂ ਤੁਹਾਡੀ ਮਦਦ ਕਰੀਏ। ਬਹੁਤ ਸੰਯੋਗ ਦੇਣ ਦੀ ਸੰਗਤ, ਜੋ ਵੀ ਸਿਕਿਉਰਿਟੀ ਵਾਲੇ ਮੈਂ ਵੀਰਾਂ ਦਾ ਧੰਨਵਾਦ ਕਰਦਾ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਸਾਨੂੰ ਸਾਰੇ ਚੈਨਲਾਂ ਤੇ ਵਿਖਾ ਰਹੇ ਜੀ। ਮਤਲਬ ਕਿ ਜਿਹੜਾ ਇੱਕ ਵਹਿਮ ਸੀਗਾ ਨਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਦਿਲਾਂ ਵਿੱਚ ਮਨਾਂ 'ਚ ਵਹਿਮ ਆ, ਉਹ ਖਤਮ ਕਰਨ ਲਈ ਇੱਕ ਗੇੜਾ ਪਾਕਿਸਤਾਨ ਦਾ ਲਾਣਾ ਚਾਹੀਦਾ ਹੈ? ਹਾਂਜੀ ਹਾਂਜੀ, ਲਾਉਣਾ ਚਾਹੀਦਾ। ਸਾਡਾ ਥੋੜਾ ਦਿੱਕਤ ਇਹ ਆ ਰਹੀ ਕਿ ਥੋੜਾ ਨੈਟਵਰਕ ਪ੍ਰੋਬਲਮ ਆ ਰਹੀ ਹੈ। ਅਸੀਂ ਤੇ ਕੋਸ਼ਿਸ਼ ਇਹ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਨਾਲ ਮਿਲੇ, ਜਿੱਦਾਂ ਸੋਸ਼ਲ ਮੀਡੀਆ ਤੇ ਲਾ ਲਓ, ਜਿਸ ਤਰ੍ਹਾਂ ਵੀ ਲਾ ਲਓ, ਅਸੀਂ ਉਹ ਚੀਜ਼ ਸ਼ੇਅਰ ਕਰਨਾ ਚਾਹੁੰਦੇ ਹਾਂ ਵੀ ਹਾਂ ਵੀ ਅਸੀਂ ਪਾਕਿਸਤਾਨ ਗਏ, ਕੋਈ ਇਹੋ ਜਿਹੀ ਗੱਲ ਨਹੀਂ। ਬਹੁਤ ਭਾਈਚਾਰਾ, ਹਾਂਜੀ ਭਾਈਚਾਰਾ ਬਹੁਤ ਬਹੁਤ ਸਾਰਾ ਸੰਯੋਗ ਦਿੱਤਾ, ਕੋਈ ਇਹੋ ਜਿਹੀ ਗੱਲ ਨਹੀਂ। ਕਈਆਂ ਦੇ ਮਨ ਦੇ ਵਿੱਚ ਡਰ ਹੈ ਕਿ ਪਤਾ ਨਹੀਂ ਪਾਕਿਸਤਾਨ ਜਾਵਾਂਗੇ ਕੀ ਕਰ ਦੇਣਗੇ, ਉਹ ਕਰ ਦੇਣਗੇ ਨਾ, ਐਸੀ ਕੋਈ ਚੱਕਰ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਪਾਕਿਸਤਾਨੀ ਕਿਹੜਾ ਕੋਈ ਹੋਰ ਮਖਲੂਕ ਆ ਵੀ ਤੁਹਾਡੇ ਵਰਗੇ ਤੁਹਾਡੇ ਜੋ ਆਏ ਆ, ਚੜ੍ਹਦੇ ਪੰਜਾਬ 'ਚੋਂ ਆ ਕੇ ਬੈਠੇ? ਹਾਂਜੀ, ਮੁਲਕ ਤੇ ਆਪਣਾ ਹੀ ਆ, ਉਹ ਚੜ੍ਹਦਾ ਹੈ, ਲਹਿੰਦਾ ਪੰਜਾਬ ਹੈ। ਬਾਕੀ ਇਹ ਕਿ ਜਿੱਦਾਂ ਲੋਕਾਂ ਦੇ ਮਨ ਦੇ ਵਿੱਚ ਖੌਫ ਹੈ ਕਿ ਪਾਕਿਸਤਾਨ ਹੋਰ ਹਿਸਾਬ ਦਾ, ਕੋਈ ਇਹੋ ਜਿਹੀ ਗੱਲ ਹੀ ਨਹੀਂ। ਆਪਣਾ ਪੰਜਾਬ ਹੈ ਵੀ, ਸਾਰਾ ਭਾਈਚਾਰਾ ਬਹੁਤ ਵਧੀਆ। ਬਾਬਾ ਗੁਰੂ ਨਾਨਕ ਦੀ ਜਿਹੜੀ ਤਾਲੀਮਾਤ ਆ, ਉਹਨੂੰ ਤੁਸੀਂ ਕਿਸ ਰੰਗ ਨਾਲ ਆਪਣੇ ਜਿਹੜੇ ਆਪਣਾ ਇੰਡੀਆ ਪਾਕਿਸਤਾਨ ਜਾਂ ਸਿੱਖ ਮੁਸਲਿਮ ਈਸਾਈ ਹਿੰਦੂ ਇਸ ਭਾਈਚਾਰੇ ਦੇ ਹਵਾਲੇ ਦੀ ਗੱਲ ਕਰੀਏ ਤਾਂ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਦੇਖੋ, ਬਾਬੇ ਨਾਨਕ ਨੇ ਤੇ ਦੁਨੀਆ ਜਦੋਂ ਸਾਰਿਆਂ ਨੂੰ ਇੱਕ ਹੀ ਕੀਤਾ ਹੈ, ਉਹਨਾਂ ਦਾ ਮਾਲਕ ਸਾਰਾ ਇੱਕ ਆ। ਅੱਜ ਕੱਲ੍ਹ ਜੇ ਦੇਖਿਆ ਜਾਵੇ ਤੇ ਅੱਜ ਕੱਲ੍ਹ ਲੋਕਾਂ ਦੇ ਅੰਦਰ ਵਹਿਮ ਭਰਮ ਬਹੁਤ ਹੋ ਗਿਆ ਕਿ ਇਹ ਮੇਰਾ, ਉਹ ਨਾ ਮੇਰਾ। ਜੇ ਕੋਈ ਆਪਾਂ ਹਿੰਦੂ ਭਾਈਚਾਰੇ ਦੀ ਗੱਲ ਕਰੀਏ, ਉਹਨਾਂ ਨਾਲ ਨਹੀਂ, ਇਹ ਇਹਨਾਂ ਦਾ ਵਾ।
ਬਾਬੇ ਨਾਨਕ ਨੇ ਤੇ ਹਰ ਕਿਸੇ ਦੇ ਪੱਖ ਦੇ ਵਿੱਚ ਗੱਲ ਕੀਤੀ। ਕੋਈ ਇਹੋ ਜਿਹਾ ਜਾਤ ਪਾਤ ਕੋਈ ਇਹੋ ਜਿਹੀ ਚੀਜ਼ ਨਹੀਂ ਰੱਖੀ। ਜੇ ਲੰਗਰ ਦੇ ਵਿੱਚ ਆਪਾਂ ਗੱਲ ਕਰੀਏ, ਬਾਬੇ ਨਾਨਕ ਨੇ ਆਖਿਆ ਪੰਗਤ ਦੇ ਵਿੱਚ ਬਹਿ ਕੇ ਛਕੋ, ਸਾਰਿਆਂ ਵਾਸਤੇ ਇੱਕ ਆ। ਜੇ ਕੋਈ ਆਪਣਾ ਅਮੀਰ ਹੋਊਗਾ, ਪੈਸੇ ਵਾਲਾ ਹੋਊਗਾ, ਆਪਣੇ ਘਰੇ ਹੋਊਗਾ, ਜੇ ਲੰਗਰ ਦੇ ਵਿੱਚ ਛਕਾਂਗੇ ਤਾਂ ਸਾਰੇ ਬਰਾਬਰ ਆ। ਬਿਲਕੁਲ ਜੀ, ਉਹਨਾਂ ਦੇ ਤਾਂ ਇੱਕ ਇਨਸਾਨੀਅਤ ਦਾ ਪ੍ਰਚਾਰ ਕੀਤਾ, ਇਨਸਾਨੀਅਤ ਨਾਲ ਪਿਆਰ ਕਰਨ ਦਾ ਪ੍ਰਚਾਰ ਕੀਤਾ। ਔਰ ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਤਕਸੀਮ ਕਰਦੀ ਹੈ, ਜੋੜਨ ਵਾਲੀ ਹੈ। ਨਹੀਂ, ਬਹੁਤ ਸੋਹਣੀ ਮੈਂ ਨਾ ਉਹਨਾਂ ਦੇ ਬਾਬੇ ਨਾਨਕ ਦੇ ਕਹੇ ਤੇ ਸਾਰੇ ਜੇ ਤੇ ਚੱਲਣਗੇ ਤੇ ਸਭ ਕੋ ਮਹਾਰਾਜ ਕਿਰਪਾ ਕਰੇ, ਚੜ੍ਹਦੀ ਕਲਾ ਰੱਖੇ। ਅਸੀਂ ਤੇ ਇਹੋ ਆਖਿਆ, ਜਿਸ ਤਰ੍ਹਾਂ ਸਾਡਾ ਪਹਿਲਾ ਮਿਲਾਪ ਵਧਿਆ ਸੀ, ਇਸ ਤਰ੍ਹਾਂ ਹੀ ਅਸੀਂ ਚਾਹੁੰਦੇ ਕਿ ਭਾਈਚਾਰੇ ਦਾ ਮਿਲਾਪ ਸਭ ਤੋਂ ਜ਼ਿਆਦਾ ਹੋ ਸਕੇ। ਇਹ ਜਿਹੜੀ ਤੇਰ ਮੇਰ ਵਿੱਚ ਪਈ ਹੈ, ਇਹ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਕਿ ਇਹ ਤੇਰ ਮੇਰ ਜਿਹੜੀ ਹਟਾਈ ਜਾਵੇ ਕਿਸੇ ਵੀ ਤਰ੍ਹਾਂ ਦੇ। ਹੋਰ ਕੋਈ ਕਿਸੇ ਦੇ ਵਾਸ ਦੀ ਗੱਲ ਨਹੀਂ। ਇਹ ਅਰਦਾਸ ਬੇਨਤੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਾਂਗੇ, ਉਹ ਕਰਨਗੇ ਜੋ ਕਰਨਗੇ। ਆਪਣਾ ਕੀ ਨਾਮ ਆ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਵਿੰਦਰ ਸਿੰਘ ਨਾਮ ਜੀ। ਸਵਿੰਦਰ ਸਿੰਘ। ਅੱਛਾ, ਸੁਖਵਿੰਦਰ ਸਿੰਘ। ਹਾਂਜੀ, ਤੁਸੀਂ ਵੀ ਇਹਨਾਂ ਦੇ ਨਾਲ ਹੀ ਆਏ? ਹਾਂਜੀ ਨਾਲ ਹੀ ਆਏ ਹਾਂ। ਹਰਿਮੰਦਰ ਸਾਹਿਬ ਜੋਬ ਕਰਦੇ ਹਾਂ ਸਾਰੇ ਵੀਰ। ਅੰਮ੍ਰਿਤਸਰ ਜ਼ਿਲ੍ਹਾ ਆਪਦਾ ਜੀ, ਪਿੰਡ ਕਲੇਰ ਮਾਰਕਟ, ਜ਼ਿਲ੍ਹਾ ਅੰਮ੍ਰਿਤਸਰ। ਦਰਬਾਰ ਸਾਹਿਬ ਸਾਰੇ ਵੀਰ ਜੋਬ ਕਰਦੇ ਹਾਂ। ਬਹੁਤ ਮਨ ਖੁਸ਼ ਹੋਇਆ ਆਣ ਕੇ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਆ। ਬਹੁਤ ਪਿਆਰ ਮਿਲਿਆ ਸੰਗਤਾਂ ਦਾ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਜੀ। ਜਦੋਂ ਨਨਕਾਣਾ ਸਾਹਿਬ ਤਸਵੀਰਾਂ ਤੇ ਦੇਖਿਆ ਸੀ, ਅੱਜ ਆਪਣੀਆਂ ਅੱਖਾਂ ਨਾਲ ਵੇਖਿਆ, ਧਰਤੀ ਤੇ ਪੈਰ ਲੱਗੇ, ਤੇ ਕਿਹੋ ਜਿਹਾ ਮਹਿਸੂਸ ਹੋਇਆ? ਬਹੁਤ ਜ਼ਿਆਦਾ ਮਨ 'ਚ ਖੁਸ਼ੀ, ਅਸੀਂ ਬੋਲ ਕੇ ਦੱਸ ਨਹੀਂ ਸਕਦੇ, ਇੰਨੀ ਮਨ 'ਚ ਖੁਸ਼ੀ ਹੈ ਸਾਨੂੰ ਕਿ ਗੁਰੂ ਨਾਨਕ ਸਾਹਿਬ ਸਾਨੂੰ ਆਪ ਅੱਗੋਂ ਦੀ ਲੈਣ ਗਏ ਆ, ਸਿਰ ਤੇ ਹੱਥ ਰੱਖ ਕੇ ਸੰਗਤਾਂ ਨੂੰ ਸਾਰੀਆਂ ਨੂੰ ਲੈ ਕੇ ਆਏ ਆ। ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਸਾਹਿਬ ਦਾ ਤੇ ਇੱਧਰ ਦੀ ਸਰਕਾਰ ਦਾ ਵੀ, ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਵਾ। ਪਾਕਿਸਤਾਨ ਗਵਰਨਮੈਂਟ ਵੱਲੋਂ ਹਮੇਸ਼ਾ ਹੀ ਜਿਹੜੀਆਂ ਖੁੱਲੀਆਂ ਬਾਹਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਆ, ਔਰ ਖੁੱਲੇ ਵੀਜ਼ੇ ਦੇਣ ਨੂੰ ਕਦੇ ਵੀ ਇਹਨਾਂ ਨੇ ਇਨਕਾਰ ਨਹੀਂ ਕੀਤਾ। ਤੁਸੀਂ ਕਰਤਾਰਪੁਰ ਦੀ ਗੱਲ ਕਰ ਲਓ, ਉੱਥੇ ਵੀ ਡੇਲੀ 5000 ਬੰਦੇ ਦਾ ਇੰਤਜ਼ਾਮ ਹੁੰਦਾ, ਲੇਕਿਨ ਬਹੁਤ ਥੋੜੇ ਬੰਦੇ ਆਉਂਦੇ ਆ। ਆਣੇ ਤਾਂ ਇੰਡੀਆ ਸਾਈਡ ਤੋਂ ਨਾ ਜੀ, ਤੇ ਇਹ ਆ ਕਿ ਅੱਗੋਂ ਸਾਹਮਣੇ ਪਾਕਿਸਤਾਨ ਸਾਈਡ ਵਾਲਿਆਂ ਨੇ ਉਹ ਇੰਤਜ਼ਾਮ ਕਰਦੇ, ਲੇਕਿਨ ਉਧਰੋਂ ਆਮਦ ਜਿਹੜੀ ਅਰਾਈਵਲ ਘੱਟ ਆ। ਅੱਛਾ, ਇਹ ਅਕਸਰ ਇੱਥੇ ਬੰਦੇ ਆਪਾਂ ਦੇਖੇ ਆ ਨੰਗੇ ਪੈਰੀਂ ਤੁਰੇ ਫਿਰਦੇ ਆ, ਉਹ ਜੁੱਤੀ ਨਹੀਂ ਪਾਉਂਦੇ ਹੈਗੇ। ਉਹਦੀ ਕੀ ਰੀਜ਼ਨ ਆ? ਉਹ ਕੀ ਅਕੀਦਤ ਆ ਤੁਹਾਡੀ? ਤੇ ਕਈਆਂ ਦੀ ਵੇਖੋ ਆਪੋ ਆਪਣੀ ਭਾਵਨਾ ਹੁੰਦੀ ਹੈ, ਮਾਨਤਾ ਹੁੰਦੀ ਆ। ਮਾਨਤਾ ਹੁੰਦੀ ਵੀ ਗੁਰੂ ਸਾਹਿਬ ਦੇ ਦਰ ਤੇ ਗਏ ਤੇ ਨੰਗੇ ਪੈਰੀ ਰਹਿਣਾ ਚਾਹੁੰਦੇ ਹਾਂ ਉਹਨਾਂ ਦਾ। ਹਾਂਜੀ, ਸਾਡੀ ਇਹ ਹਸੀਅਤ ਨਹੀਂ ਹੈਗੀ ਕਿ ਅਸੀਂ ਉਸ ਧਰਤੀ ਤੇ ਜੁੱਤੀ ਪਾ ਕੇ ਤੁਰੀਏ ਫਿਰੀਏ। ਹਾਂਜੀ ਹਾਂਜੀ। ਕਿ ਸਾਡੀ ਆਪਣੀ ਇੰਨੀ ਔਕਾਤ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਸਾਹਮਣੇ ਅਸੀਂ ਆਪਣਾ ਪਹਿਨਾਵਾ ਜਾਂ ਆਪਣੇ ਚਵਲਾਂ ਪਾ ਕੇ ਫਿਰੀਏ, ਜੋੜੇ ਪਾ ਕੇ ਫਿਰੀਏ। ਉਹਨਾਂ ਦੀ ਸ਼ਰਧਾ ਭਾਵਨਾ ਹੁੰਦੀ ਕਿ ਰੱਬ ਸਬੱਬੀ ਮੇਲੇ ਹੋਏ ਆ ਤੇ ਗੁਰੂ ਸਾਹਿਬ ਦੇ ਜਿੰਨਾ ਕੁ ਚਰਨਾਂ 'ਚ ਟਾਈਮ ਬਿਤਾਵੀਏ ਉਹਨਾਂ ਥੋੜਾ। ਇਸ ਕਰਕੇ ਆਪੋ ਆਪਣੀ ਸੋਚ ਹੈ। ਕਈ ਹੁਣ ਆਉਂਦੇ, ਤੁਸੀਂ ਦੇਖਿਆ ਉਹ ਆਪਣਾ ਪੈਸੇ ਦਾ ਵਿਖਾਉਂਦੇ ਆ, ਪਰ ਮੈਂ ਤਾਂ ਇਹ ਕਹਾਂਗਾ ਕਿ ਬਾਬੇ ਨਾਨਕ ਦੇ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ। ਬਹੁਤ ਵਧੀਆ ਲੱਗਾ ਇੱਥੇ ਆ ਕੇ ਸਾਨੂੰ। ਅਸੀਂ ਸਾਰਾ ਤੁਹਾਡਾ ਵੀ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਸਾਨੂੰ ਇੱਥੇ ਸਾਰਿਆਂ ਸਾਹਮਣੇ ਵਿਖਾ ਰਹੇ ਜੀ। ਸਾਡੇ ਨਾਲ ਮੌਜੂਦ ਸੀਗੇ ਜੀ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਾਡੇ ਪ੍ਰਾਹੁਣੇ। ਅਸੀਂ ਪ੍ਰਾਹੁਣੇ ਕਹੀਦਾ ਮਹਿਮਾਨਾਂ ਨੂੰ, ਗੈਸਟ ਨੂੰ, ਲੇਕਿਨ ਇੱਧਰ ਪ੍ਰਾਹੁਣਾ ਜਿਹੜਾ ਚੜ੍ਹਦੇ ਪੰਜਾਬ ਵਾਲੇ ਉਹ ਹੋਰ ਬੰਨੇ ਲੈ ਜਾਂਦੇ। ਕਿਉਂਕਿ ਅਸੀਂ ਪਾਕਿਸਤਾਨ 'ਚ ਰਹਿੰਦੇ ਤਾਂ ਅਸੀਂ ਇਹ ਲਫ਼ਜ਼ ਇਸਤੇਮਾਲ ਕਰਨ ਲੱਗਾ, ਸਾਨੂੰ ਕੋਈ ਮਤਲਬ ਆਰ ਨਹੀਂ ਹੈ, ਕੋਈ ਮੁਸ਼ਕਲ ਨਹੀਂ ਪੇਸ਼ ਆਉਂਦੀ। ਤੇ ਇਹ ਸਾਡੇ ਨਾਲ ਮੌਜੂਦ ਸੀਗੇ। ਇਹ ਜਿਹੜੀ ਤਕਰੀਬ ਆ ਆਪਣਾ 556ਵਾਂ ਗੁਰਪੁਰਬ ਜਿਹੜਾ ਹਰ ਸਾਲ ਆਉਂਦਾ ਆ, ਔਰ ਇੱਕ ਸਾਲ ਦਾ ਵਾਧਾ ਹੋ ਜਾਂਦਾ। ਕੱਲ੍ਹ ਨੂੰ ਅਗਲੇ ਸਾਲ 557ਵਾਂ ਹੋ ਜਾਏਗਾ। ਤੇ ਇਹ ਨਾ ਸਿਰਫ ਇੱਕ ਮਜ਼ਹਬੀ ਅਕੀਦਤ ਆ, ਬਲਕਿ ਇੱਕ ਇਨਸਾਨੀਅਤ ਔਰ ਭਾਈਚਾਰੇ ਦੀ ਵੇਖਣ ਨੂੰ ਇੱਕ ਅਜ਼ੀਮ ਮਿਸਾਲ, ਵੱਡੀ ਮਿਸਾਲ ਮਿਲਦੀ ਆ, ਜਿੱਥੇ ਸਾਰੇ ਆ ਕੇ ਇੱਕ ਹੋ ਜਾਂਦੇ ਆ। ਅਗਰ ਇੱਥੇ ਲੰਗਰ ਖਾਨੇ ਦੀ ਗੱਲ ਕਰੀਏ ਤਾਂ ਉੱਥੇ ਚਾਰੇ ਦਰਵਾਜ਼ੇ ਖੁੱਲ੍ਹੇ ਆ, ਔਰ ਚਾਰਾਂ ਦਰਵਾਜ਼ਿਆਂ ਤੋਂ ਹਰ ਮਜ਼ਹਬ ਦਾ ਬੰਦਾ ਆਪਣੇ ਆਪਣੇ ਤਰੀਕੇ ਨਾਲ ਬੜੇ ਸਤਿਕਾਰ ਦੇ ਨਾਲ ਆ ਕੇ ਆਪਣਾ ਲੰਗਰ ਛਕ ਸਕਦਾ, ਇੱਜ਼ਤ ਇਹਤਰਾਮ ਦੇ ਨਾਲ। ਤੇ ਜੁੜੇ ਰਹੋ ਜੀ, ਇਹੋ ਜਿਹੀਆਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ ਜੀ। ਰੱਬ ਰਾਖਾ।